ਵੇਖਣ ਵਾਲੇ तमाम ਪੰਜਾਬੀ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰਿਆ ਸਲਾਮ, ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਜਿੱਦਾਂ ਅਸੀਂ ਇਸ ਚੈਨਲ ਤੇ ਪੰਜਾਬ ਦੇ ਰੰਗਾਂ ਨੂੰ ਡਿਸਕਸ ਕਰਦੇ ਆਂ, ਪੰਜਾਬ ਤੇ ਗੱਲ ਕਰਦੇ ਆਂ, ਤੇ ਅਸੀਂ ਇਸ ਗੱਲ ਨੂੰ ਕਦੀ ਵੀ ਇਗਨੋਰ ਨਹੀਂ ਕਰ ਸਕਦੇ ਕਿ ਸਾਡੇ ਪੰਜਾਬ ਤੇ ਸਾਡੇ ਲੋਕਾਂ ਤੇ ਪੰਜਾਬੀਆਂ ਤੇ ਜਿਹੜਾ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਅਸੀਂ ਆਵਾਜ਼ ਨਾ ਉਠਾਈਏ, ਆਪਦੇ ਹੱਕ ਨੂੰ ਲੈ ਕੇ ਸਰਕਾਰਾਂ ਅੱਗੇ ਅਪੀਲ ਨਾ ਕਰੀਏ। ਪਹਿਲੇ ਵੀ ਇਸ ਮੁੱਦੇ ਨੂੰ ਲੈ ਕੇ ਵੀਡੀਓ ਬਣਾ ਚੁੱਕੇ ਹਾਂ। ਤੁਸੀਂ ਵੇਖ ਰਹੇ ਹੋ ਇਹ ਜਿਹੜਾ ਸਾਰਾ ਗੰਦ ਆ, ਕੂੜੇ ਦਾ ਢੇਰ ਆ, ਇਹ ਸਾਰੇ ਦਾ ਸਾਰਾ ਸਾਡੇ ਪਿੰਡ ਚ ਲਾਇਆ ਗਿਆ, ਜਿੱਥੋਂ ਲੋਕਾਂ ਦਾ ਨੰਗਾ ਟਾਪਾ ਵਾ। ਇੱਥੋਂ ਬਾਲ ਬੱਚੇ ਜਿਹੜੇ ਆ ਉਹ ਲੰਘ ਕੇ ਸਕੂਲ ਨੂੰ ਜਾਂਦੇ ਆ, ਲੋਕ ਲੰਘ ਕੇ ਸ਼ਹਿਰਾਂ ਨੂੰ ਜਾਂਦੇ ਆ, ਤੇ ਇਹ ਕਿੱਡੀ ਸਰਾਸਰ ਜ਼ਿਆਦਤੀ ਆ। ਕਿਸੇ ਨੂੰ ਪੁੱਛਿਆ ਨਹੀਂ, ਦੱਸਿਆ ਨਹੀਂ, ਜਿੱਥੇ ਦਿਲ ਕੀਤਾ ਗੰਦ ਲਿਆ ਕੇ ਸਿੱਟਦਾ, ਤੇ ਪੂਰੇ ਸਾਡੇ ਸ਼ਹਿਰ ਦਾ ਜਿਹੜਾ ਗੰਦ ਆ ਉਹ ਇੱਥੇ ਲਿਆ ਕੇ ਸਿੱਟਿਆ ਜਾ ਰਿਹਾ। ਕਈ ਲੋਕਾਂ ਨੇ ਅਪੀਲ ਵੀ ਕੀਤੀ ਹੈ ਤੇ ਕਿਸੇ ਦੀ ਗੱਲ ਤੇ ਕੰਨ ਨਹੀਂ ਧਰੇ ਗਏ। ਸਾਡੀ ਇੱਕ ਬੰਦੇ ਨਾਲ ਗੱਲ ਹੋਈ, ਸਾਜਦ ਬੁਖਾਰੀ ਸਾਹਿਬ, ਉਹ ਬੁਰੇਵਾਲਾ ਗ੍ਰੀਨ ਮੂਵਮੈਂਟ ਦੇ ਫਾਊਂਡਰ ਨੇ। ਉਹਨਾਂ ਨੇ ਸਾਨੂੰ ਯਕੀਨ ਦਹਾਨੀ ਕਰਾਈ ਕਿ ਇਹ ਜਿਹੜਾ ਕੂੜੇ ਦਾ ਗੰਦ ਆ, ਇਹ ਕੂੜੇ ਦਾ ਜਿਹੜਾ ਢੇਰ ਆ, ਇਹ ਇੱਥੋਂ ਚੁੱਕ ਲਿਆ ਜਾਏਗਾ। ਲੇਕਿਨ ਅਸੀਂ ਇਹਦੇ ਵਿੱਚ ਕੋਈ ਕਮੀ ਨਹੀਂ ਵੇਖੀ। ਟਰੱਕ ਡੇਲੀ ਬੇਸਿਸ ਤੇ ਆ ਰਹੇ ਆ, ਕਰੇਨਾਂ ਚੱਲਣ ਰਹੀਆਂ ਵਾ। ਸਾਡੀ ਸਰਕਾਰ ਅੱਗੇ ਇਹੀ ਅਪੀਲ ਆ ਕਿ ਬਰਾਏ ਮਿਹਰਬਾਨੀ ਇਸ ਕੂੜੇ ਨੂੰ ਇੱਥੋਂ ਚੱਕ ਕੇ ਕਿਸੇ ਹੋਰ ਟ੍ਰਾਂਸਫਰ ਕੀਤਾ ਜਾਵੇ। ਸਾਡੇ ਕੋਲ ਹੋਰ ਵੀ ਜਗ੍ਹਾ ਹੈਗੀਆਂ ਨੇ, ਅਸੀਂ ਤੁਹਾਨੂੰ ਜਗ੍ਹਾ ਸੁਜੈਸਟ ਕਰ ਸਕਦੇ ਹਾਂ, ਦੱਸ ਸਕਦੇ ਹਾਂ ਕਿ ਬਿਹਤਰ ਜਗ੍ਹਾ ਇਹਦੇ ਵਾਸਤੇ ਕਿਹੜੀ ਆ। ਲੇਕਿਨ ਸਾਡੇ ਨਾਲ ਤਾਵਨ ਕਰਨ ਨੂੰ ਕੋਈ ਬੰਦਾ ਹਾਜ਼ਰ ਨਹੀਂ ਹੈਗਾ। ਸਾਡੀ ਗੱਲ ਕੋਈ ਬੰਦਾ ਨਹੀਂ ਸੁਣਦਾ, ਕੋਈ ਬੰਦਾ ਇਹਨੂੰ ਸੀਰੀਅਸ ਨਹੀਂ ਲੈ ਰਿਹਾ। ਸਾਡੇ ਪਿੰਡ 'ਚ ਅੱਗੇ ਹੀ 90% ਲੋਕ ਜਿਹੜੇ ਆ ਉਹ ਯਰਕਾਨ ਦੇ ਮਰੀਜ਼ ਆ। ਇਸ ਗੰਦ ਦੇ ਨਾਲ, ਇਹਦੀ ਹਵਾ ਦੇ ਨਾਲ, ਜਿਹੜੇ ਇਹਦੇ ਪਾਣੀ ਦੇ ਸਰਾਤ ਹੋਣੇ ਆ ਉਹ ਕਿੰਨੇ ਨੈਗੇਟਿਵ ਆ। ਜਿਹੜੇ ਪੜ੍ਹੇ ਲਿਖੇ ਲੋਕ ਆ, ਸ਼ਊਰ ਰੱਖਦੇ ਆ, ਉਹ ਇਸ ਗੱਲ ਨੂੰ ਸਮਝ ਸਕਦੇ ਆ। ਤੇ ਸਾਡੀ ਸਰਕਾਰਾਂ ਅੱਗੇ ਬਾਰ-ਬਾਰ ਇਹੀ ਅਪੀਲ ਆ ਕਿ ਬਰਾਏ ਮਿਹਰਬਾਨੀ ਸਾਡੀ ਆਵਾਜ਼ ਤੇ ਕੰਨ ਧਰੋ ਤੇ ਸਾਡੇ ਜਿਹੜੇ ਹਕੂਕ ਆ ਸਾਨੂੰ ਅਦਾ ਕਰੋ, ਤੇ ਇਸ ਨੂੰ ਗੰਦ ਨੂੰ ਇੱਥੋਂ ਚੱਕ ਕੇ ਕਿਤੇ ਹੋਰ ਜਿਹੜਾ ਟ੍ਰਾਂਸਫਰ ਕੀਤਾ ਜਾਵੇ। ਬਈ ਅਬਦੁਲ ਮਾਨ, ਹੁਣ ਤੁਸੀਂ ਆਵੋ ਤੇ ਦੱਸੋ ਕਿ ਇਹ ਜਿਹੜਾ ਗੰਦ ਆ ਸਾਡੇ ਵਾਸਤੇ ਕਿੰਨਾ ਨੁਕਸਾਨਦੇਹ ਆ। ਸਲਾਮ ਸਭ ਭਰਾਵਾਂ ਨੂੰ। ਜਿੱਦਾਂ ਹਰੂਨ ਭਾਈ ਨੇ ਤੁਹਾਨੂੰ ਦੱਸਿਆ, ਇਹ ਸਾਡੇ ਪਿੱਛੇ ਬਿਲਕੁਲ ਤੁਹਾਨੂੰ ਇਹ ਛਾਪਰ ਨਜ਼ਰ ਆ ਰਹੇ ਹੋਣੇ ਆ, ਗੰਦ ਨਜ਼ਰ ਆ ਰਿਹਾ ਵਾ। ਉਸ ਦੇ ਦਾएं ਬਾएं ਤੁਹਾਨੂੰ ਫਸਲਾਂ ਵੀ ਨਜ਼ਰ ਆ ਰਹੀਆਂ ਹੋਣਗੀਆਂ। ਇੱਥੇ ਇੱਕ ਫਾਰਮ ਵੀ ਬਣਿਆ ਹੋਇਆ ਮੁਰਗੀਆਂ ਵਾਲਾ। ਉਸ ਤੋਂ ਇਲਾਵਾ ਤੁਸੀਂ ਇਹ ਦੇਖੋ ਕਿ ਜਿਹੜਾ ਲਾਂਘਾ ਟਾਪਾ ਵਾ, ਸੜਕ ਦੇ ਉੱਤੇ ਕਸੀਰ ਤਾਦਾਦ ਦੇ ਵਿੱਚ ਛਾਪਰਾਂ ਦੀ ਤਾਦਾਦ ਮੌਜੂਦ ਹੈਗੀ ਆ। ਇਹ ਛਾਪਰ ਇੱਥੋਂ ਉੱਡ ਕੇ ਫਸਲਾਂ ਦੇ ਵਿੱਚ ਵੀ ਜਾਂਦੇ ਨੇ। ਔਰ ਤੁਸੀਂ ਦੇਖ ਰਹੇ ਹੋਵੋਗੇ ਕਿ ਦਰਖਤ, ਅਗਰ ਕੈਮਰਾਮੈਨ ਉੱਥੋਂ ਤੱਕ ਐਕਸੈਸ ਕਰਦਾ ਤੇ ਤੁਹਾਨੂੰ ਦਰਖਤ ਉਹ ਦਿਖਾ ਰਿਹਾ ਹੋਏਗਾ ਜਿਨ੍ਹਾਂ ਦੇ ਨਾਲ ਛਾਪਰ ਅੜੇ ਹੋਏ ਨੇ। ਇਸੇ ਤਰ੍ਹਾਂ ਇਹ ਛਾਪਰ ਖੇਤਾਂ ਵਿੱਚ ਗਏ ਹੋਏ ਨੇ, ਦਰਖਤਾਂ ਦੇ ਨਾਲ ਅਟਕੇ ਹੋਏ ਨੇ। ਇੱਥੇ ਲੋਕਾਂ ਦੇ ਜਾਨਵਰ ਚਰਦੇ ਨੇ। ਜ਼ਾਹਰ ਆ ਉਹਨਾਂ ਦੇ ਅਗਰ ਮੂੰਹ ਦੇ ਵਿੱਚ ਕਿਸੇ ਜਾਨਵਰ ਦੇ ਛਾਪਰ ਚਲਾ ਜਾਵੇ ਤੇ ਉਹ ਕਿੰਨੀਆਂ ਬਿਮਾਰੀਆਂ ਦਾ ਬਾਇਸ ਬਣਦਾ, ਹੱਤਾ ਕਿ ਜਾਨਵਰ ਦੀ ਮੌਤ ਵੀ ਹੋ ਸਕਦੀ ਹੈ। ਇਹ ਤਕਰੀਬਨ ਇੱਥੋਂ 1 ਕਿਲੋਮੀਟਰ ਦਾ ਏਰੀਆ ਵਾ ਜਿਹੜਾ ਲੰਬਾਈ ਦੇ ਵਿੱਚ ਆ। ਇੱਦਾਂ ਸੜਕ ਦੇ ਨਾਲ ਨਾਲ ਇਹ ਇੱਕ ਗੰਦ ਦਾ ਪਹਾੜ ਲੱਗਿਆ ਹੋਇਆ ਵਾ। ਜਦਕਿ ਅਗਰ ਇਹਦੀ ਚੌੜਾਈ ਵੱਲ ਆ ਜਾਈਏ, ਸਾਡੇ ਪਿੰਡ ਵੱਲ ਨੂੰ ਜਿਹੜੀ ਸੜਕ ਜਾਂਦੀ ਹੈ ਤੇ ਤਕਰੀਬਨ ਕਮ ਅਜ਼ ਕਮ ਜਿਹੜਾ ਵਾ, ਜ਼ਿਆਦਾ ਨਹੀਂ ਤੇ 2 ਤੋਂ 2.5 ਏਕੜ ਦੀ ਇਹਦੀ ਚੌੜਾਈ ਆ। ਔਰ ਇਹਦੀ ਉਚਾਈ ਕਾਫੀ ਸਾਰੀ ਆ। ਤੁਸੀਂ ਦੇਖ ਲਓ ਕਿ ਕਿੰਨਾ ਗੰਦ ਜਿਹੜਾ ਸਾਰੇ ਸ਼ਹਿਰ ਦਾ ਇਕੱਠਾ ਕਰਕੇ ਇੱਥੇ ਸੁੱਟਿਆ ਗਿਆ ਵਾ। ਜਿਹੜੇ ਪਿੰਡ ਜ਼ਰਾ ਥੋੜਾ ਜਿਹਾ ਉਹਨਾਂ ਦੇ ਵਿੱਚ ਕੋਈ ਸਰਬਰਾਹ ਨਹੀਂ ਹੁੰਦਾ, ਉਹਨਾਂ ਦਾ ਕੋਈ ਮੁਹਾੜੀ ਨਹੀਂ ਹੁੰਦਾ, ਉਹਨਾਂ ਦੇ ਵਿੱਚ ਇਦਾਂ ਦੇ ਹਾਲਾਤ ਪੈਦਾ ਹੁੰਦੇ ਨੇ। ਸਾਡੇ ਨਾਲ ਹੋਰ ਕਾਫੀ ਸਾਰੇ ਪਿੰਡ ਨੇ, ਉੱਥੇ ਸਰਕਾਰੀ ਰਕਬੇ ਵੀ ਪਏ ਨੇ, ਲੇਕਿਨ ਉੱਥੇ ਗੰਦ ਨਹੀਂ ਸੁੱਟਿਆ ਗਿਆ। ਇਹ 12 ਚੱਕ ਆ, ਇਹ ਵੀ ਮੁਆਸ਼ੀ ਤੌਰ ਤੇ ਇੱਕ ਗਰੀਬ ਚੱਕ ਆ। ਇਹ 10 ਚੱਕ ਆ, ਇਹ ਵੀ ਮੁਆਸ਼ੀ ਤੌਰ ਤੇ ਗਰੀਬ ਚੱਕ ਆ। ਔਰ ਕੋਈ ਇਹਨਾਂ ਦਾ ਮੁਹਾੜੀ ਨਹੀਂ ਹੈ, ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈ। ਇਹ ਗੰਦ ਦਾ ਢੇਰ ਲੱਗਿਆ ਹੋਇਆ ਵਾ। ਇਹ ਪਹਿਲੇ ਜਿੱਦਾਂ ਹਰੂਨ ਭਾਈ ਨੇ ਤੁਹਾਨੂੰ ਦੱਸਿਆ ਵੀ ਇੱਕ ਬੰਦੇ ਨੇ ਬੂਰੇਵਾਲਾ ਤੋਂ ਗ੍ਰੀਨ ਮੂਵਮੈਂਟ ਦੇ ਜਿਹੜੇ ਸਦਰ ਨੇ, ਉਹਨਾਂ ਨੇ ਵਾਅਦਾ ਕੀਤਾ ਵੀ ਇਹ ਚੁੱਕ ਲਿਆ ਜਾਏਗਾ, ਲੇਕਿਨ ਕੋਈ ਕੰਨ ਇਹਦੇ ਤੇ ਨਹੀਂ ਧਰੇ ਗਏ, ਕੋਈ ਅਪੀਲ ਕਿਸੇ ਬੰਦੇ ਦੀ ਨਹੀਂ ਸੁਣੀ ਗਈ। ਇਹ ਬਦਸਤੂਰ ਉਸੇ ਜਗ੍ਹਾ ਤੇ ਮੌਜੂਦ ਆ। ਇਸ ਤੋਂ ਇਲਾਵਾ ਦਾएं ਬਾएं ਕਾਫੀ ਸਾਰੀਆਂ ਐਸੀਆਂ ਜਗ੍ਹਾ ਨੇ ਜਿੱਥੇ ਇਹ ਢੇਰ ਲਗਾਏ ਜਾ ਸਕਦੇ ਆ, ਜਿੱਥੇ ਇਹ ਸੁੱਟਿਆ ਜਾ ਸਕਦਾ ਵਾ, ਲੇਕਿਨ ਨਹੀਂ। ਸਾਡੇ ਪਿੰਡ ਦੇ ਵਿੱਚ ਪਹਿਲੇ ਜਿਹੜਾ ਸਾਫ਼ ਪਾਣੀ ਦੀ ਫਰਾਹਮੀ ਨਹੀਂ ਹੈਗੀ, ਉਹਦੀ ਵਜ੍ਹਾ ਤੋਂ ਕਸੀਰ ਤਾਦਾਦ ਜਿਹੜੀ ਲੋਕਾਂ ਦੀ ਉਹ ਯਰਕਾਨ ਦੇ ਵਿੱਚ ਮੁਬਤਲਾ ਹੈ। ਇਹ ਨਵੀਂ ਇੱਕ ਬਿਮਾਰੀ ਦਾ ਘਰ। ਫਜ਼ਾ ਦੇ ਵਿੱਚ ਜਿੱਦਾਂ ਜਿੱਦਾਂ ਲੋਕ ਸਾਹ ਲੈਂਦੇ ਨੇ, ਸਾਹ ਦੀਆਂ ਬਿਮਾਰੀਆਂ ਲੋਕਾਂ ਨੂੰ ਲੱਗਣਗੀਆਂ, ਉਹ ਯਰਕਾਨ ਦਾ ਮਰਜ਼ ਮਜ਼ੀਦ ਵਧੇਗਾ। ਤੇ ਇਹ ਜਲਦ ਅਜ਼ ਜਲਦ ਹਕੂਮਤ ਦੇ ਅੱਗੇ ਸਾਡੀ ਅਪੀਲ ਆ ਵੀ ਇਹਨੂੰ ਇੱਥੋਂ ਚੁੱਕਿਆ ਜਾਵੇ, ਇਹ ਮਾਹੌਲ ਸਾਫ਼ ਕੀਤਾ ਜਾਵੇ, ਇੱਥੇ ਦਰਖਤ ਲਗਾਏ ਜਾਣ, ਸਾਫ਼ ਸੁਥਰੀ ਜਗ੍ਹਾ ਹੋਵੇ। ਤੇ ਸਾਨੂੰ ਉਮੀਦ ਆ ਵੀ ਇਹ ਸਾਡੀ ਛੋਟੀ ਜੀ ਇੱਕ ਕੋਸ਼ਿਸ਼ ਸੀਗੀ, ਸਾਡੀ ਇੱਕ ਛੋਟੀ ਜੀ ਮਿਹਨਤ ਸੀਗੀ, ਤੇ ਸਾਨੂੰ ਯਕੀਨ ਆ ਵੀ ਇਹਦੇ ਤੇ ਕੋਈ ਨਾ ਕੋਈ ਬੰਦਾ ਜਿਹੜਾ ਵਾ ਇਹਨੂੰ ਦੇਖ ਰਿਹਾ ਹੋਵੇ, ਚਾਹੇ ਸਰਕਾਰੀ ਅਦਾਰਿਆਂ ਦੇ ਵਿੱਚ ਉਹਦਾ ਹੱਥ ਪੈਂਦਾ ਹੋਵੇ ਜਾਂ ਸਰਕਾਰੀ ਅਦਾਰਿਆਂ ਦੇ ਵਿੱਚ ਹੋਵੇ। ਇਸ ਗੰਦਗੀ ਤੋਂ ਸਾਡੀ ਜਾਨ ਛੁਡਾਓ। ਤੇ ਅਸੀਂ ਉਮੀਦ ਰੱਖਦੇ ਹਾਂ ਵੀ ਇਹਦਾ ਆਉਣ ਵਾਲੇ 2-4 ਦਿਨਾਂ ਦੇ ਵਿੱਚ ਜਾਂ 1-2 ਹਫ਼ਤਿਆਂ ਦੇ ਵਿੱਚ ਇੱਥੋਂ ਇਸ ਗੰਦਗੀ ਦਾ ਸਫਾਇਆ ਹੋਏਗਾ। ਅਸੀਂ ਵੀਡੀਓ ਦਾ ਐਂਡ ਕਰਦੇ ਹਾਂ। ਹੁਣ ਅਸੀਂ ਆਪ ਦੇ ਹਿੱਸੇ ਦੀ ਆਵਾਜ਼ ਉਠਾਈ ਆ, ਆਪ ਦਾ ਅਸੀਂ ਬੋਲਣ ਦਾ ਹੱਕ ਅਦਾ ਕੀਤਾ।
ਇਸ ਤਰ੍ਹਾਂ ਅਗਰ ਇੱਕ ਦੋ ਲੋਕ ਹੋਰ ਵੀ ਇਦਾਂ ਦੀ ਆਵਾਜ਼ ਉਠਾਣਗੇ ਤੇ ਉਮੀਦ ਆ ਵੀ ਮੁਤਲਕਾ ਜਿਹੜੇ ਅਦਾਰੇ ਆ ਉਹਨਾਂ ਤੱਕ ਇਹ ਖਬਰ ਪਹੁੰਚ ਜਾਏਗੀ। ਰੱਬ ਰੱਖਾ ਜੀ।